अस्सलाम वालेकुम। अच्छा जी, रही यूनिवर्सिटी फैसलाबाद ਦੇ ਵਿੱਚ ਰਾਤੀ ਇੱਕ 뮤직 ਦਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ 2-3 ਸਿੰਗਰਾਂ ਨੇ ਆ ਕੇ ਗਾਣੇ ਗਾਣੇ ਸੀ। ਟਿਕਟ ਜਿਹੜੀ ਆ ਜ਼ਰੇ ਯੂਨੀਵਰਸਿਟੀ ਦੇ ਨਿਆਣਿਆਂ ਵਾਸਤੇ 1000 ਰੁਪਏ ਦੀ ਰੱਖੀ ਗਈ ਸੀ ਤੇ ਬਾਹਰ ਵਾਲਿਆਂ ਵਾਸਤੇ 1500 ਦੀ ਰੱਖੀ ਗਈ ਸੀ। ਲੇਕਿਨ ਪੈਸੇ ਦੀ ਲਾਲਚ ਇੰਨੀ ਸੀ ਉਹ 뮤직 ਪ੍ਰੋਗਰਾਮ ਕਰਾਉਣ ਵਾਲਿਆਂ ਨੂੰ ਕਿ ਉਹਨਾਂ ਨੇ ਅੰਨ੍ਹੇਵਾਹ ਟਿਕਟਾਂ ਵੇਚੀਆਂ ਤੇ ਇਹ ਨਹੀਂ ਸੋਚਿਆ ਕਿ ਇੰਨੇ ਬੰਦੇ ਅਸੀਂ ਵਾਰਨੇ ਕਿੱਥੇ ਆ। ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਜ਼ਰੇ ਯੂਨੀਵਰਸਿਟੀ ਨੇ ਇਹਦੇ ਵਿੱਚ ਕਿੰਨਾ ਕਿਰਦਾਰ ਅਦਾ ਕੀਤਾ। ਇਹ ਸਾਰੇ ਮਾਹੌਲ ਦੇ ਵਿੱਚ ਇੰਨਾ ਰਸ਼ ਪੈ ਗਿਆ, ਮੁੰਡੇ ਜਿਹੜੇ ਸੀਗੇ ਉਹ ਕੁੜੀਆਂ ਵਾਲੇ ਪਾਸੇ ਵੜ ਗਏ, ਬਦ ਇੰਤਜ਼ਾਮੀ ਹੋ ਗਈ, 뮤직 ਦਾ ਪ੍ਰੋਗਰਾਮ ਰੋਕਣਾ ਪਿਆ। ਮੁੰਡਿਆਂ ਨੇ ਕੁੜੀਆਂ ਨੂੰ ਧੱਕੇ ਦਿੱਤੇ, ਕੁੜੀਆਂ ਨੇ ਮੁੰਡਿਆਂ ਨੂੰ ਦਿੱਤੇ। ਇਹ ਇੱਕ ਅਲੱਗਾ ਗੱਲ ਆ। ਮੈਂ ਸਿਰਫ ਪੁੱਛਣਾ ਚਾਹਾਂਗਾ ਫੈਸਲਾਬਾਦ ਦੀ ਇੰਤਜ਼ਾਮੀਆ ਕੋਲੋਂ, ਕਿਆ ਐਡਾ ਵੱਡਾ ਪ੍ਰੋਗਰਾਮ ਤੁਹਾਡੇ ਸ਼ਹਿਰ 'ਚ ਹੋ ਰਿਹਾ ਸੀਗਾ, ਤੁਹਾਡੇ ਇਲਮ ਦੇ ਵਿੱਚ ਹੈ ਸੀਗਾ? ਮੈਂ ਪੁੱਛਣਾ ਚਾਹਾਂਗਾ ਫੈਸਲਾਬਾਦ ਦੀ ਪੁਲਿਸ ਨੂੰ ਕਿ ਐਡਾ ਵੱਡਾ ਪ੍ਰੋਗਰਾਮ ਤੁਹਾਡੇ ਸ਼ਹਿਰ 'ਚ ਹੋ ਰਿਹਾ ਸੀ, ਕਿਆ ਤੁਹਾਡੇ ਇਲਮ ਦੇ ਵਿੱਚ ਹੈ ਸੀ? ਉਸ ਟਾਈਮ ਕਿੱਥੇ ਸੀ ਤੁਹਾਡੀਆਂ ਉਹ ਬ੍ਰਾਂਚਾਂ ਜਿਹੜੀਆਂ ਤੁਹਾਨੂੰ ਡਾਇਰੀ ਦਿੰਦੀਆਂ ਵਾ, ਜਿਹੜੀਆਂ ਤੁਹਾਨੂੰ ਆ ਕੇ ਗੱਲਾਂ ਦੱਸਦੀਆਂ ਵਾ ਕਿ ਐਡਾ ਵੱਡਾ ਪ੍ਰੋਗਰਾਮ, ਇੰਨੇ ਲੱਖਾਂ ਰੁਪਇਆ ਇਹ ਪਾਰਟੀਆਂ ਖਾ ਗਈਆਂ ਵਾ, ਇਹਨਾਂ ਨੇ ਇਹਨਾਂ ਦੀਆਂ ਟਿਕਟਾਂ ਵੇਚ ਲੀਆਂ ਵਾ? ਕਿੱਥੇ ਨੇ SOPs? ਦਫਾ 144 ਲੱਗੀ ਹੋਈ ਹੈ ਫੈਸਲਾਬਾਦ ਦੇ ਵਿੱਚ। ਇਹਦੇ ਬਾਵਜੂਦ ਫੈਸਲਾਬਾਦ ਦੀ ਜ਼ਰੇ ਯੂਨੀਵਰਸਿਟੀ ਨੇ ਉਹ ਗਰਾਊਂਡ, ਉਹ ਜਗ੍ਹਾ, ਉਹ ਇੰਤਜ਼ਾਮੀਆਂ ਨੂੰ ਦਿੱਤੀ ਜਿਨ੍ਹਾਂ ਨੇ ਉੱਥੇ ਪ੍ਰੋਗਰਾਮ ਕਰਵਾਇਆ। ਕਿਆ ਜ਼ਰੇ ਯੂਨੀਵਰਸਿਟੀ ਫੈਸਲਾਬਾਦ ਨੇ ਉਹ ਇੰਤਜ਼ਾਮੀਆਂ ਕੋ ਪੁੱਛਿਆ ਕਿ ਤੁਹਾਡੇ ਕੋਲ NOC ਹੈ ਵਾ ਜਿਹੜਾ ਡਿਸਟ੍ਰਿਕਟ ਗੌਰਮੈਂਟ ਕੋ ਤੁਸੀਂ ਲਿਆ ਵਾ? ਕਿਆ ਤੁਸੀਂ ਮੁਤਲਕਾ ਪੁਲਿਸ ਨੂੰ ਆਗਾਹ ਕੀਤਾ ਵਾ? ਨਹੀਂ, ਤੁਸੀਂ ਸਿਰਫ ਜਗ੍ਹਾ ਦੇਣ ਦੀ ਕੀਤੀ, ਤੁਸੀਂ ਸਿਰਫ ਉੱਥੇ ਓਵਰ ਕਰਾਊਡ ਕਰਾਉਣ ਦੀ ਕੀਤੀ। ਤੁਸੀਂ ਕਿਆ ਉੱਥੇ ਇੰਨੀ ਸਿਕਿਉਰਿਟੀ ਲਾਈ ਸੀ? ਇੱਕ ਆਮ ਛੋਟਾ ਜਿਹਾ ਜਲਸਾ ਹੁੰਦਾ ਨਾ, ਉਹਦੇ ਵਾਸਤੇ ਖਵਾਤੀਨ ਔਰ ਮਰਦਾਂ ਨੂੰ ਅਲੱਗ ਕਰਨ ਵਾਸਤੇ ਬਾੜਾਂ ਲਾਈਆਂ ਜਾਂਦੀਆਂ ਨੇ, ਉੱਪਰ ਖਾਰਦਾਰ ਤਾਰਾਂ ਲਾਈਆਂ ਜਾਂਦੀਆਂ ਨੇ ਤਾਂ ਕਿ ਬਦਨਜ਼ਮੀ ਨਾ ਹੋਵੇ। ਤੁਸੀਂ ਤਾਂ ਜਨਾਬ ਇੱਕ ਰੱਸੀ, ਇੱਕ ਛੋਟੀ ਜਿਹੀ ਰੱਸੀ, ਜਿਸ ਰੱਸੀ ਦੇ ਨਾਲ ਕੁੱਤਾ ਵੀ ਨਹੀਂ ਬੰਨ੍ਹਦੇ, ਉਹ ਰੱਸੀ ਦਰਮਿਆਨ ਦੇ ਵਿੱਚ ਲਾ ਕੇ ਤੇ ਕੁੜੀਆਂ ਤੇ ਮੁੰਡਿਆਂ ਨੂੰ ਖਿਲਾਰ ਕੇ ਤੇ ਗਾਣੇ ਗਵਾ ਦਿੱਤੇ। ਫਿਰ ਉਹਦਾ ਨਤੀਜਾ ਕੀ ਨਿਕਲਿਆ? ਫੈਸਲਾਬਾਦ ਦੀ ਫਿਰ ਇੱਕ ਵਾਰੀ ਬਦਨਾਮੀ, ਜ਼ਰੇ ਯੂਨੀਵਰਸਿਟੀ ਦੀ ਫਿਰ ਇੱਕ ਵਾਰੀ ਬਦਨਾਮੀ। ਮੈਂ ਕਹਿੰਦਾ ਵਾਂ ਕਿ ਇਹ ਸਾਰੀ ਬਦਨਾਮੀ ਦੇ ਵਿੱਚ ਜ਼ਰੇ ਯੂਨੀਵਰਸਿਟੀ ਦਾ ਬਰਾਬਰ ਦਾ ਹੱਥ ਆ। ਜਿਹਨੇ ਨਹੀਂ ਦੇਖਿਆ, ਜਿਹਨੇ ਨਹੀਂ ਸੋਚਿਆ ਕਿ ਅਸੀਂ ਕਿਸ ਬੰਦੇ ਨੂੰ ਜਗ੍ਹਾ ਦੇਣ ਲੱਗੇ ਹਾਂ, ਹਰ ਵਾਰੀ ਅਸੀਂ ਮੀਸਣਾ ਜਾਂ ਮੂੰਹ ਬਣਾ ਕੇ ਕਹਿ ਦਿੰਦੇ ਹਾਂ ਇਹ ਤਾਂ ਬਾਹਰ ਵਾਲੀ ਪਾਰਟੀ ਸੀ। ਇਹ ਤੋਂ ਪਹਿਲੇ ਜਨਾਬੇ ਵਾਲੀ ਬੱਕਰਿਆਂ ਛਤਰਿਆਂ ਦਾ ਸ਼ੋਅ ਹੋਇਆ, ਉੱਥੇ ਬਦ ਇੰਤਜ਼ਾਮੀ ਹੋਈ। ਅਸੀਂ ਜਨਾਬ ਜਾ ਕੇ ਪੁੱਛਿਆ ਇਹ ਕਿੱਦਾਂ ਹੋ ਗਈ? ਭਾਈ ਜਾਨ ਸਾਨੂੰ ਤਾਂ ਪਤਾ ਨਹੀਂ, ਸਾਡੀ ਤਾਂ ਜਗ੍ਹਾ ਲਈ ਸੀ। ਭਾਈ ਤੁਹਾਡੀ ਜਗ੍ਹਾ ਦੇ ਵਿੱਚ ਜਿਹੜਾ ਮਰਜ਼ੀ ਆ ਕੇ ਜਿਹੜਾ ਮਰਜ਼ੀ ਕੰਮ ਪਾ ਕੇ ਚਲਾ ਜਾਵੇ, ਤੁਸੀਂ ਤਾਂ ਮੀਸਣਾ ਜਾਂ ਮੂੰਹ ਬਣਾ ਕੇ ਕਹਿ ਦੇਣਾ ਭਾਈ ਜੀ ਸਾਡੇ ਕੋਲ ਤਾਂ ਸਿਰਫ ਜਗ੍ਹਾ ਹੀ ਲਈ ਸੀਗੀ, ਸਾਡਾ ਹੋਰ ਤਾਂ ਕੋਈ ਕਰਤਾਰ ਨਹੀਂ। ਉਹ ਭਾਈ ਬਦਨਾਮੀ ਜ਼ਰੇ ਯੂਨੀਵਰਸਿਟੀ ਦੀ ਹੋਣ ਡਈ ਆ, ਬਦਨਾਮੀ ਸਾਡੇ ਫੈਸਲਾਬਾਦ ਦੀ ਹੋਣ ਡਈ ਆ, ਬਦਨਾਮੀ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਦੀ ਹੋਣ ਡਈ ਆ ਕਿ ਉੱਥੇ ਜਨਾਬੇ ਵਾਲੀ ਬਦ ਇੰਤਜ਼ਾਮੀ ਹੋ ਗਈ। ਉਹਨਾਂ ਨੇ ਲੱਖਾਂ ਰੁਪਇਆ ਇਕੱਠਾ ਕਰ ਲਿਆ। ਕਿਹਨੂੰ ਦੱਸਾਂਗੇ ਕਿ ਇਹ ਮੇਲਾ, ਇਹ ਕਨਸਰਟ ਇੱਕ ਪ੍ਰਾਈਵੇਟ ਬੰਦੇ ਨੇ ਕਰਵਾਇਆ ਸੀਗਾ ਤੇ ਪ੍ਰਾਈਵੇਟ ਬੰਦਾ ਪੈਸੇ ਲੈ ਕੇ ਤੇ ਸਾਈਡ ਤੇ ਹੋ ਕੇ ਬਹਿ ਗਿਆ। ਹੁਣ ਭੁਗਤਣਾ ਤੁਸੀਂ ਆ, ਲੋਕਾਂ ਨੇ ਜਵਾਬ ਤੁਸੀਂ ਦੇਣੇ ਆ ਕਿ ਅਸੀਂ ਨਹੀਂ ਕਰਵਾਇਆ ਸੀ, ਅਸੀਂ ਨਹੀਂ ਕਰਵਾਇਆ ਸੀ। ਲੇਕਿਨ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਕਿ ਤੁਸੀਂ ਉਸ ਪਾਰਟੀ ਕੋ NOC ਕਿਉਂ ਨਹੀਂ ਵੇਖਿਆ ਕਿ ਜਿਹੜਾ ਡਿਸਟ੍ਰਿਕਟ ਗੌਰਮੈਂਟ ਨੇ ਦੇਣਾ ਸੀਗਾ। ਫਿਰ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਸੀਗਾ ਕਿ ਦਫਾ 144 ਫੈਸਲਾਬਾਦ ਦੇ ਵਿੱਚ ਲੱਗੀ ਹੋਈ ਆ, ਤੁਸੀਂ ਕਿੱਦਾਂ 뮤직 ਦਾ ਸ਼ੋਅ ਕਰਵਾ ਲਿਆ। ਅੱਛਾ ਜੀ, ਯੂਨੀਵਰਸਿਟੀ ਦੇ ਬੱਚਿਆਂ ਨੂੰ 1000 ਰੁਪਏ ਦਾ ਟਿਕਟ ਦਿੱਤਾ, ਬਾਹਰ ਵਾਲੇ ਬੰਦਿਆਂ ਨੂੰ 1500 ਰੁਪਏ ਦਾ ਟਿਕਟ ਦਿੱਤਾ ਤੇ ਸਿਕਿਉਰਿਟੀ ਦੇ ਇੰਤਜ਼ਾਮਾਤ ਜ਼ੀਰੋ। ਫਿਰ ਪ੍ਰੋਗਰਾਮ ਵੀ ਜਿਹੜਾ ਸੀ ਉਹ ਮੁਲਤਵੀ ਹੋ ਗਿਆ। ਕਿਆ ਇਹਨਾਂ ਸਟੂਡੈਂਟਸ ਦੇ ਪੈਸੇ ਵਾਪਸ ਆਉਣਗੇ? ਕਿਆ ਪ੍ਰਾਈਵੇਟ ਬੰਦਿਆਂ ਦੇ ਪੈਸੇ ਵਾਪਸ ਆਉਣਗੇ? ਫਿਰ ਜਨਾਬੇ ਲਈ ਐਂਡ ਤੇ ਸਾਡੇ ਨੌਜਵਾਨ, ਸਾਡੇ ਯੂਨੀਵਰਸਿਟੀ ਦੇ ਬੱਚੇ ਬਾਹਰ ਆਏ, ਉਹਨਾਂ ਨੇ ਹਿਸਾਰ ਬਣਾਇਆ, ਉਹਨਾਂ ਖਵਾਤੀਨ ਨੂੰ ਉਸ ਹਿਸਾਰ ਦੇ ਵਿੱਚੋਂ ਗੁਜ਼ਾਰ ਕੇ ਬਾਹਿਫਾਜ਼ਤ ਆਪਣੇ ਹੋਸਟਲ ਔਰ ਆਪਣੇ ਘਰਾਂ ਤੱਕ ਪਹੁੰਚਾਇਆ। ਤੁਸੀਂ ਕੀ ਕੀਤਾ ਯੂਨੀਵਰਸਿਟੀ ਵਾਲਿਓ? ਤੁਸੀਂ ਕੀ ਕੀਤਾ ਕਾਉਂਸਲ ਕਰਵਾਉਣ ਵਾਲਿਓ? ਸਾਰਾ ਕੁਝ ਐਂਡ ਤੇ ਬੱਚਿਆਂ ਨੇ ਕੀਤਾ। ਬਹੁਤ ਸ਼ੁਕਰੀਆ।